ਅਗਲੀ ਖਬਰ ਵੱਲ ਚੱਲੀਏ। ਚਾਰ ਭਾਰਤੀ ਮੂਲ ਦੇ ਲੋਕਾਂ ਨੂੰ ਪ੍ਰਿੰਸਟਨ ਦੇ ਵਿੱਚ ਅਰੈਸਟ ਕੀਤਾ ਗਿਆ ਆ ਹਿਊਮਨ ਟ੍ਰੈਫਿਕਿੰਗ ਕੇਸ ਦੇ ਵਿੱਚ, ਮਨੁੱਖੀ ਤਸਕਰੀ ਦੇ ਸਬੰਧ ਦੇ ਵਿੱਚ। ਪ੍ਰਿੰਸਟਨ ਦੀ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਉਹਨਾਂ ਨੂੰ ਇੱਕ ਪੈਸਟ ਕੰਟਰੋਲ ਕੰਪਨੀ ਦੀ ਕਾਲ ਆਈ ਵੀ ਗੇਮਸ ਵਰਗ ਲੇਨ ਜੋ ਕੋਲਿਨ ਕਾਉਂਟੀ ਦੇ ਵਿੱਚ ਹੈਗੀ ਆ, ਪ੍ਰਿੰਸਟਨ ਵਾਲੇ ਏਰੀਏ ਦੇ ਵਿੱਚ USA 'ਚ, ਉੱਥੇ ਜਿਹੜੇ ਆ ਲੋਕ ਰੂਮਾਂ ਦੇ ਵਿੱਚ ਥੱਲੇ ਧਰਤੀ ਤੇ ਸੁੱਤੇ ਹੋਏ ਆ। 15 ਤੋਂ ਵੱਧ ਬੀਬੀਆਂ ਬੰਦੇ ਉਸ ਘਰ ਦੇ ਵਿੱਚ ਸੀਗੇ ਤੇ ਉੱਥੇ ਜਿਹੜੇ ਆ ਪੈਸਟ ਕੰਟਰੋਲ ਵਾਲਿਆਂ ਨੂੰ ਸੱਦਿਆ ਗਿਆ ਸੀ, ਬੈੱਡ ਬਗਸ ਉੱਥੇ ਸੀਗੇ। ਤੇ ਇਸ ਅਰੈਸਟ ਦੇ ਵਿੱਚ ਜਿਹੜੇ ਚਾਰ ਬੰਦੇ ਅਰੈਸਟ ਕੀਤੇ ਗਏ ਆ ਉਹਨਾਂ ਦੇ ਨਾਮ ਚੰਦਨ ਦੇਸੀ ਰੈਡੀ 24 ਸਾਲਾਂ ਦਾ, ਸੰਤੋਸ਼ ਕਟਕੂਰੀ 31 ਦਾ, ਦਵਾਰਕਾ ਗੁੰਡਾ 31 ਦਾ, ਅਨਿਲ ਮੇਲ 37 ਸਾਲਾਂ ਦਾ। ਕਹਿੰਦੇ ਵੀ ਧੱਕੇ ਦੇ ਨਾਲ ਫੋਰਸ ਲੇਬਰ ਕਰਾ ਰਹੇ ਸੀ। ਕੋਲਿਨ ਕਾਉਂਟੀ ਦੇ ਜੋ ਪ੍ਰਿੰਸਟਨ ਦੇ ਵਿੱਚ ਪ੍ਰੋਸੀਕਿਊਟਰਸ ਆ ਉਹਨਾਂ ਨੇ ਦੱਸਿਆ 15 ਜਿਹੜੀਆਂ ਲੇਡੀਜ਼ ਸੀਗੀਆਂ ਇੱਕੋ ਘਰ ਦੇ ਵਿੱਚ ਫਲੋਰ ਦੇ ਉੱਤੇ ਉਹ ਸੌਂਦੀਆਂ ਸੀਗੀਆਂ। ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਰ ਹੋਈ ਉਹ ਤੋਂ ਪਤਾ ਚੱਲਿਆ ਵੀ ਇਹ ਇੰਡੀਆ ਤੋਂ ਪ੍ਰੋਗਰਾਮਰਸ ਸੱਦੇ ਹੋਏ ਸੀਗੇ ਇਹਨਾਂ ਨੇ, ਪਤਾ ਨਹੀਂ ਹੁਣ ਕਿਹੜੇ ਵੀਜ਼ੇ ਦੇ ਉੱਤੇ ਸੱਦੇ ਹੋਏ ਸੀ। ਤੇ ਉਸ ਘਰ ਦੇ ਵਿੱਚ ਸਾਰੇ ਜਾਣੇ ਥੱਲੇ ਫਲੋਰ ਤੇ ਸੌਂਦੇ ਸੀ ਤੇ ਕਹਿੰਦੇ ਵੀ ਬੜੇ ਲਾਰਜ ਅਮਾਉਂਟ ਆਫ ਸੂਟ ਕੇਸਸ ਵੀ ਉਸ ਘਰ ਦੇ ਵਿੱਚ ਰੱਖੇ ਹੋਏ ਸੀਗੇ ਤੇ ਬਹੁਤ ਸਾਰੇ ਕੰਪਿਊਟਰ, ਇਲੈਕਟ੍ਰੋਨਿਕਸ, ਬਲੈਂਕਟਸ, ਇਹ ਸਾਰਾ ਕੁਝ ਉਸ ਘਰ ਦੇ ਵਿੱਚ ਸੀਗਾ। ਜਦੋਂ ਇਹ ਸਾਰੀਆਂ 15 ਬੀਬੀਆਂ ਨੂੰ ਉੱਥੋਂ ਰੈਸਕਿਊ ਕੀਤਾ ਗਿਆ ਉਸ ਘਰ ਦੇ ਵਿੱਚੋਂ, ਇਹ ਪਤਾ ਚੱਲਿਆ ਵੀ ਉਹਨਾਂ ਤੋਂ ਧੱਕੇ ਦੇ ਨਾਲ ਕਈ ਘੰਟੇ ਜਿਹੜਾ ਕੰਮ ਆ ਉਹ ਕਰਾਇਆ ਜਾਂਦਾ ਸੀ। ਇਹ ਜਿਹੜੇ ਕਟਕੂਰੀ ਤੇ ਉਹਦੀ ਜਿਹੜੀ ਵਾਈਫ ਆ ਦਵਾਰਕਾ ਗੁੰਡਾ, ਇਹਨਾਂ ਨੇ ਇਹ ਸ਼ੈਲ ਕੰਪਨੀਆਂ ਬਣਾਈਆਂ ਸੀ ਜਿਨ੍ਹਾਂ ਦੇ ਲਈ ਇਹ ਕੰਮ ਕਰਦੇ ਸੀ। ਇਹ ਵੀ ਪਤਾ ਚੱਲਿਆ ਵੀ ਉਹਨਾਂ ਦੀ ਤਨਖਾਹ ਵੀ ਸ਼ਾਇਦ ਉਹ ਭਾਰਤੀ ਰੁਪਈਆਂ ਦੇ ਵਿੱਚ ਹੀ ਦਿੰਦੇ ਸੀ। ਦੇਖੋ ਅਮਰੀਕਾ ਦੇ ਵਿੱਚ ਪ੍ਰਿੰਸਟਨ ਵਰਗਾ ਸ਼ਹਿਰ ਜਿਹੜਾ, ਉੱਥੇ ਇਹ ਸਾਰਾ ਕੁਝ ਵਾਪਰਿਆ ਸੀ। ਇਹ ਕਹਿੰਦੇ ਵੀ ਇਹ ਇਕੱਲੀ ਇੱਕ ਲੋਕੇਸ਼ਨ ਨਹੀਂ, ਇਸ ਲੋਕੇਸ਼ਨ ਤੋਂ ਬਿਨਾਂ, ਪ੍ਰਿੰਸਟਨ ਤੋਂ ਬਿਨਾਂ ਮਲੀਸਾ, ਮਕੀਨੀ, ਇਹਨਾਂ ਏਰੀਏ ਦੇ ਵਿੱਚ ਵੀ ਉਹਨਾਂ ਨੇ ਇਹਨਾਂ ਨੂੰ ਕੰਮ ਦੇ ਉੱਤੇ ਰੱਖਿਆ ਹੋਇਆ ਸੀ ਤੇ ਇਲੀਗਲੀ ਜਿਹੜਾ ਕੰਮ ਉਹ ਕਰਾਉਂਦੇ ਸੀ। ਲੈਪਟਾਪਸ ਵੀ ਲੱਭੇ ਹੈਗੇ ਆ, ਉਹਨਾਂ ਦੀਆਂ ਲੋਕੇਸ਼ਨਾਂ ਵੀ ਲੱਭੀਆਂ ਹੈਗੀਆਂ। ਜੀ ਬਿਲਕੁਲ, ਕਈ ਚੀਜ਼ਾਂ ਜਿਹੜੀਆਂ ਉੱਥੇ ਜਿਹੜੀਆਂ ਉਹਨਾਂ ਨੇ ਸੀਜ਼ ਕਰ ਲਈਆਂ ਹੈਗੀਆਂ ਤੇ ਪੁਲਿਸ ਕਹਿੰਦੇ ਵੀ 15 ਜਿਹੜੀਆਂ ਬੀਬੀਆਂ ਉਹਨਾਂ ਨੂੰ ਰੈਸਕਿਊ ਕੀਤਾ ਹੈ। ਚਾਰ ਜਿਹੜੇ ਭਾਰਤੀ ਮੂਲ ਦੇ ਆ, ਇਹਨਾਂ ਨੂੰ ਹੁਣ ਹਿਊਮਨ ਟ੍ਰੈਫਿਕਿੰਗ, ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ ਚਾਰਜ ਜਿਹੜਾ ਉਹ ਕੀਤਾ ਗਿਆ। ਉਮਰ ਕੋਈ ਬਾਹਲੀ ਨਹੀਂ ਹੈ ਹਰਜੋਤ ਸਿੰਘ ਜੀ, 24 ਤੋਂ ਲੈ ਕੇ 37 ਸਾਲ ਤੱਕ ਆ ਮਹਿਜ। ਸੋ 100 ਤੋਂ ਵੱਧ ਕਹਿੰਦੇ ਵੀ ਇੱਥੇ ਰਹੇ ਆ ਲੋਕ, ਅੱਧੇ ਉਸ ਤੋਂ ਵੱਧ ਜਿਹੜੇ ਇਸ ਦੇ ਵਿੱਚ ਵਿਕਟਮ ਸੀਗੇ। ਇਹ ਸਾਰਜੈਂਟ ਨੇ ਜਿਹੜਾ ਉਹ ਦੱਸਿਆ ਆ ਤੇ ਹਾਲਾਤ ਦੇਖੋ ਕਿੱਦਾਂ ਇਹਨਾਂ ਨੇ ਬਣਾਏ ਆ। ਅਜੋਤ ਸਿੰਘ ਜੀ, ਓਬਵੀਅਸਲੀ 100% ਗੱਲ ਆ, ਇਹ H1 ਜਾਂ L1 ਦੇ ਉੱਤੇ ਸੱਦੇ ਹੋਣੇ ਆ ਇੱਥੇ ਜਿਹੜੇ ਪ੍ਰੋਗਰਾਮਿੰਗ ਜੀ ਉਹਨਾਂ ਤੋਂ ਕਰਵਾ ਰਹੇ ਸੀ। ਬੇਸਿਕਲੀ ਬੰਧੂਆ ਮਜ਼ਦੂਰੀ ਜਿਹੜੀ ਉਹ ਇਹਨਾਂ ਦੀ ਕੀਤੀ ਜਿਹੜੀ ਉਹ ਜਾ ਰਹੀ ਸੀ। ਕਈ ਵਰੇ ਪਹਿਲਾਂ ਭਾਰਤੀ ਕੌਂਸੂਲੇਟ ਦੀ ਨਿਊਯਾਰਕ ਦੇ ਵਿੱਚ ਇੱਕ ਜਿਹੜੀ ਬੀਬੀ ਆ ਉਸਨੂੰ ਅੰਦਰ ਕੀਤਾ ਸੀਗਾ। ਪ੍ਰੀਤ ਭਰਾਰਾ ਸੀਗੇ ਉਸ ਟਾਈਮ ਦੇ ਉੱਤੇ ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਦੇ ਤੌਰ ਦੇ ਉੱਤੇ। ਉਹਨਾਂ ਨੇ ਵੀ ਇਹੀ ਕੀਤਾ ਸੀ, ਆਪਣੇ ਜਿਹੜੇ ਹੇਠਾਂ ਕੰਮ ਕਰਨ ਵਾਲੇ ਆ ਉਹਨਾਂ ਨੂੰ ਭਾਰਤੀ ਰੁਪਈਆਂ 'ਚ ਤਨਖਾਹ ਦਿੰਦੇ ਸੀ, ਜਿਹੜੇ ਮਹਿਜ ਕੁਛ ਕੁ ਡਾਲਰ ਬਣਦੇ ਸੀਗੇ ਮਹੀਨੇ ਦੇ, ਤੇ ਉਹਨਾਂ ਤੋਂ ਇੱਕ ਹਿਸਾਬ ਦੇ ਨਾਲ ਅਜਿਹੀ ਹੀ ਜਿੱਦਾਂ ਮਜ਼ਦੂਰੀ ਆ ਉਹ ਕਰਵਾਈ ਜਿਹੜੀ ਉਹ ਜਾਂਦੀ ਸੀਗੀ। ਸੋ ਹੁਣ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਆਈਆਂ ਆ। ਚਾਰ ਭਾਰਤੀ ਮੂਲ ਦੇ ਜਿਹੜੇ ਆ ਉਹ ਰਹਿਣ ਵਾਲੇ ਇੱਥੇ ਜੋ ਰਹਿ ਰਹੇ ਸੀ ਪ੍ਰਿੰਸਟਨ ਦੇ ਵਿੱਚ, ਟੈਕਸਸ ਦੇ ਵਿੱਚ, ਉਹਨਾਂ ਨੂੰ ਫੋਰਸਡ ਲੇਬਰ, ਬੰਧੂਆ ਮਜ਼ਦੂਰੀ ਦੇ ਤੌਰ ਦੇ ਉੱਤੇ ਜਿਹੜਾ ਆ ਇਹ ਜਿਹੜਾ ਉਹਨਾਂ ਨੂੰ ਅੰਦਰ ਜਿਹੜਾ ਉਹ ਕਰ ਦਿੱਤਾ ਗਿਆ ਆ, ਚਾਰਜ ਜਿਹੜਾ ਉਹ ਕੀਤਾ ਆ। ਜੀ, ਤੁਸੀਂ